ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਕਿ ਇੱਕ ਬੰਦਾ ਕਿਸੇ ਮੰਦਿਰ 'ਚ ਟੁਰਦਾ ਪਿਆ ਔਰ ਨਾਲ ਉਹਦੇ ਜਿਹੜਾ ਨਾ ਉਹ ਏਸੀ ਜਿਹੜੇ ਹੈਗੇ ਨੇ ਉਹ ਵੀ ਟੁਰਦੇ ਪਏ ਨੇ। ਬਾਂਕੇ ਬਿਹਾਰੀ ਟੈਂਪਲ ਦੀ ਸ਼ਾਇਦ ਵੀਡੀਓ ਹੈਗੀ ਹੈ ਜਿੱਥੇ ਲੋਕ ਇੱਕ ਜਗ੍ਹਾ ਤੇ ਉੱਤੇ ਬਹਿੰਦਾ ਹੋਇਆ ਜਿਹੜਾ ਪਾਣੀ ਹੈ ਉਹਦੀ ਕੋਈ ਅਕੀਦਤ ਕਰਦੇ ਆ। ਮੈਨੂੰ ਇਹਦੇ ਬਾਰੇ 'ਚ ਵਲਾ ਆਲਮ ਕੁਝ ਜ਼ਿਆਦਾ ਨਹੀਂ ਪਤਾ, ਲੇਕਿਨ ਇਹ ਹੈ ਕਿ ਉੱਥੇ ਇੱਕ ਬੰਦਾ ਜਿਹੜਾ ਨਾ ਉਹ ਫਿਰਦਾ ਪਿਆ ਔਰ ਨਾਲ ਉਹਦਾ 에ਅਰ ਕੰਡੀਸ਼ਨਿੰਗ ਸਿਸਟਮ ਜਿਹੜਾ ਹੈ ਨਾ ਉਹ ਵੀ ਨਾਲ ਹੈਗਾ। ਅੱਛਾ, ਤੁਸੀਂ ਜ਼ਰਾ ਨਾ ਇਮੇਜਿਨ ਕਰੋ ਕਿ ਵੀ ਇਹ 2026 ਦਾ ਇੰਡੀਆ ਹੈ। ਇੱਕ ਪਾਸੇ ਦੁਨੀਆ AI ਸਪੇਸ ਟੈਕਨੋਲੋਜੀ ਇਲੈਕਟ੍ਰਿਕ ਫਿਊਚਰ ਦੀ ਗੱਲ ਕਰਦੀ ਹੈ ਔਰ ਦੂਜੇ ਪਾਸੇ ਲੋਕ ਜਿਹੜਾ ਨੇ ਉਹ ਇਸ ਏਸੀ ਡਰੇਨੇਜ ਨੂੰ ਰੂਹਾਨੀ ਮਸ਼ਰੂਬ ਸਮਝ ਕੇ ਪੀਂਦੇ ਪਏ ਆ। ਇੰਡੀਆ ਦੇ ਵਿੱਚ ਵੀ ਇਸ ਵੀਡੀਓ ਦੇ ਉੱਤੇ ਬਹੁਤ ਸਾਰੀ ਜਿਹੜੀ ਮੀਮਸ ਨੇ ਉਹ ਬਣਾਈਆਂ ਗਈਆਂ ਨੇ ਔਰ ਇਹ ਜਿਹੜੀ ਵੀਡੀਓ ਹੈ ਜਿਹੜੀ ਤੁਸੀਂ ਦੇਖਦੇ ਪਏ ਆ ਇਹ ਇੰਡੀਆ ਦੇ ਸਿਸਟਮ ਦੀ ਝਲਕ ਵੀ ਹੈਗੀ ਹੈ। ਇਹ ਹੈਗਾ VVIP ਕਲਚਰ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਹੈਸੀਅਤ ਸਿਵਾਏ ਇੱਕ ਮਾਮੂਲੀ ਜਿਹੇ ਕੀੜੇ ਮਕੌੜੇ ਦੇ ਇਲਾਵਾ ਕੁਝ ਨਹੀਂ ਹੈਗੀ। ਇਹ ਮੰਦਿਰ ਦਾ ਸਿਸਟਮ ਵੇਖੋ ਕਿ ਆਮ ਬੰਦਾ ਕਿਸ ਤਰ੍ਹਾਂ ਘੰਟੇ ਲਾਈਨ 'ਚ ਲੱਗਿਆ ਹੁੰਦਾ। ਤੁਸੀਂ ਇੱਕ ਪੀਕੇ ਮੂਵੀ ਦੇਖੀ ਹੋਏਗੀ ਨਾ, ਪੀਕੇ ਮੂਵੀ 'ਚ ਵੀ ਇੱਕ ਮੰਦਿਰ ਦਾ ਸੀਨ ਸੀ ਜਿਹਦੇ ਕੋਲੇ ਪੈਸੇ ਉਹਦੇ ਦਰਸ਼ਨ ਜਲਦੀ ਹੁੰਦੇ ਪਏ ਆ। ਦੂਜੇ ਪਾਸੇ ਲੋਕੀ ਧੁੱਪ 'ਚ ਖੜੋਤੇ ਆ, ਬੱਚੇ ਰੋਂਦੇ ਪਏ ਆ, ਬੁੱਢੇ ਜਿਹੜੇ ਨੂੰ ਗਿਰਗਰਾਉਂਦੇ ਪਏ ਨੇ ਕਿ ਸਾਨੂੰ ਦਰਸ਼ਨ ਕਰ ਲੈਂਦੇ ਹੋ। ਪੁਲਿਸ ਵਾਲੇ ਧੱਕੇ ਦਿੰਦੇ ਆ। ਇਹ ਹੈ ਮਜ਼ਹਬ ਭਾਰਤ ਦਾ, ਜਿੱਥੇ ਮਜ਼ਹਬ ਦੇ ਵਿੱਚ ਵੀ ਜਿਹੜਾ ਹੈ ਨਾ ਕਿਹੜਾ ਤਗੜਾ ਹੈ ਔਰ ਕਿਹੜਾ ਨਹੀਂ ਇਹ ਦੇਖਿਆ ਜਾਂਦਾ ਹੈ। ਬਿਸਮਿल्लाह-रहमान-रहीम, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਜਨਾਬ, ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਬੜੀ ਮਜ਼ੇਦਾਰ ਖਬਰ ਹੈ। ਹਰ ਰੋਜ਼ ਹੀ ਇੰਡੀਆ ਤੋਂ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਬੰਦਾ ਪਹਿਲੇ ਹੱਸਦਾ ਹੈ, ਫਿਰ ਹੈਰਾਨ ਹੁੰਦਾ ਹੈ, ਫਿਰ ਸੋਚਦਾ ਹੈ ਕਿ ਇਹ ਚੱਲਦਾ ਕੀ ਪਿਆ ਹੈ ਭਾਰਤ ਦੇ ਵਿੱਚ। ਫਿਰ ਇਹ ਕਹਿੰਦੇ ਆ ਕਿ ਜੀ ਅਸੀਂ ਖਾਮ-ਖਾ ਚ ਬਹਿ ਕੇ ਨਾ ਇੱਥੇ ਆਪਣੇ ਵੱਲੋਂ ਹੀ ਘੜ ਕੇ ਗੱਲਾਂ ਕਰਦੇ ਰਹਿੰਦੇ ਆ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਕਿ ਇੱਕ ਬੰਦਾ ਕਿਸੇ ਮੰਦਿਰ 'ਚ ਟੁਰਦਾ ਪਿਆ ਔਰ ਨਾਲ ਉਹਦੇ ਜਿਹੜਾ ਨਾ ਉਹ ਏਸੀ ਜਿਹੜੇ ਹੈਗੇ ਨੇ ਉਹ ਵੀ ਟੁਰਦੇ ਪਏ ਨੇ। ਠੀਕ ਹੈ, ਉਹ ਕੋਈ ਬਾਂਕੇ ਬਿਹਾਰੀ ਟੈਂਪਲ ਦੀ ਸ਼ਾਇਦ ਵੀਡੀਓ ਹੈਗੀ ਹੈ ਜਿੱਥੇ ਲੋਕ ਇੱਕ ਜਗ੍ਹਾ ਤੇ ਉੱਤੇ ਬਹਿੰਦਾ ਹੋਇਆ ਜਿਹੜਾ ਪਾਣੀ ਹੈ ਉਹਦੀ ਕੋਈ ਅਕੀਦਤ ਕਰਦੇ ਆ। ਮੈਨੂੰ ਇਹਦੇ ਬਾਰੇ 'ਚ ਵਲਾ ਆਲਮ ਕੁਝ ਜ਼ਿਆਦਾ ਨਹੀਂ ਪਤਾ, ਲੇਕਿਨ ਇਹ ਹੈ ਕਿ ਉੱਥੇ ਇੱਕ ਬੰਦਾ ਜਿਹੜਾ ਨਾ ਉਹ ਫਿਰਦਾ ਪਿਆ ਔਰ ਨਾਲ ਉਹਦਾ 에ਅਰ ਕੰਡੀਸ਼ਨਿੰਗ ਸਿਸਟਮ ਜਿਹੜਾ ਹੈ ਨਾ ਉਹ ਵੀ ਨਾਲ ਹੈਗਾ। ਅੱਛਾ, ਤੁਸੀਂ ਜ਼ਰਾ ਨਾ ਇਮੇਜਿਨ ਕਰੋ ਕਿ ਵੀ ਇਹ 2026 ਦਾ ਇੰਡੀਆ ਹੈ। ਇੱਕ ਪਾਸੇ ਦੁਨੀਆ AI ਸਪੇਸ ਟੈਕਨੋਲੋਜੀ ਔਰ ਇਲੈਕਟ੍ਰਿਕ ਫਿਊਚਰ ਦੀ ਗੱਲ ਕਰਦੀ ਹੈ ਔਰ ਦੂਜੇ ਪਾਸੇ ਲੋਕ ਜਿਹੜਾ ਨੇ ਉਹ ਇਸ ਏਸੀ ਡਰੇਨੇਜ ਨੂੰ ਰੂਹਾਨੀ ਮਸ਼ਰੂਬ ਸਮਝ ਕੇ ਪੀਂਦੇ ਪਏ ਆ। ਬਹਰਹਾਲ ਇਹ ਵੀਡੀਓ ਜਿੰਦੇ ਵਿੱਚ ਇੱਕ ਬੰਦਾ ਕਿਸੇ ਮੰਦਿਰ 'ਚ ਜਾਂਦਾ ਹੈ ਔਰ ਬੜੇ ਸ਼ਾਨ ਤਰੀਕੇ ਦੇ ਨਾਲ ਜਿਹੜਾ ਉਹ ਦਰਸ਼ਨ ਕਰਨ ਜਾਂਦਾ ਹੈ ਔਰ ਉਹਦੇ ਨਾਲ ਜਿਹੜਾ ਉਹਦੀ ਇੱਕ ਟੀਮ ਹੈਗੀ ਤਾਂ ਕਿ ਬੰਦੇ ਨੂੰ ਗਰਮੀ ਨਾ ਲੱਗੇ, ਪਿੱਛੋਂ ਦੀ ਇੱਕ ਸਾਫਾ ਮਾਰਿਆ ਜਾ ਰਿਹਾ ਹੈ ਔਰ ਏਸੀ ਮੁਕੰਮਲ ਤੌਰ ਤੇ ਚੱਲਦੇ ਪਿਆ ਹੈ। ਤੇ ਇੰਡੀਆ ਦਾ ਜਿਹੜਾ ਇਹ ਜਮਹੂਰੀਅਤ ਵਾਲਾ ਜਿਹੜਾ ਦਾਵਾ ਹੈ ਇਹ ਸਿਰਫ ਦਾਵਾ ਹੀ ਰਹਿ ਜਾਂਦਾ ਹੈ, ਜਿੱਥੇ ਆਮ ਇਨਸਾਨ ਉਸੇ ਮੰਦਿਰ ਦੇ ਵਿੱਚ ਜਿਹੜਾ ਨਾ ਉਹ ਦਰਸ਼ਨ ਕਰਨ ਜਾਂਦਾ ਤਾਂ ਉਹਨੂੰ ਧੱਕੇ ਖਾਣੇ ਪੈਂਦੇ ਆ ਔਰ ਦੂਸਰੇ ਪਾਸੇ ਏਸੀਆਂ ਦੇ ਵਿੱਚ ਆਰਾਮ ਨਾਲ ਟੁਰਦੇ ਫਿਰਦੇ ਆ। ਇਹ VVIP ਕਲਚਰ ਜਿਹੜਾ ਪਾਕਿਸਤਾਨ ਦੇ ਬਾਰੇ ਚ ਗੱਲ ਕਰਦੇ ਆ ਕਿ ਜੀ ਪਾਕਿਸਤਾਨ ਦੇ ਵਿੱਚ ਬੜਾ VVIP ਕਲਚਰ ਹੈ, ਉੱਥੇ ਦੀ ਆਵਾਮ ਪਿਸਦੀ ਪਈ ਹੈ। ਸਾਡੇ ਲੀਡਰਸ ਦਾ ਕਮ ਸੇ ਕਮ ਇਹ ਵਾਲਾ ਹਾਲ ਤਾਂ ਨਹੀਂ ਹੈਗਾ। ਇੰਡੀਆ ਦੇ ਵਿੱਚ ਵੀ ਇਸ ਵੀਡੀਓ ਦੇ ਉੱਤੇ ਬਹੁਤ ਸਾਰੀ ਜਿਹੜੀ ਮੀਮਸ ਨੇ ਉਹ ਬਣਾਈਆਂ ਗਈਆਂ ਨੇ ਔਰ ਇਹ ਜਿਹੜੀ ਵੀਡੀਓ ਹੈ ਜਿਹੜੀ ਤੁਸੀਂ ਦੇਖਦੇ ਪਏ ਆ ਇਹ ਇੰਡੀਆ ਦੇ ਸਿਸਟਮ ਦੀ ਝਲਕ ਵੀ ਹੈਗੀ ਹੈ। ਇਹ ਹੈਗਾ VVIP ਕਲਚਰ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਹੈਸੀਅਤ ਸਿਵਾਏ ਇੱਕ ਮਾਮੂਲੀ ਜਿਹੇ ਕੀੜੇ ਮਕੌੜੇ ਦੇ ਇਲਾਵਾ ਕੁਝ ਨਹੀਂ ਹੈਗੀ। ਤੁਸੀਂ ਜ਼ਰਾ ਇਹ ਮੰਦਿਰ ਦਾ ਸਿਸਟਮ ਵੇਖ ਲਓ। ਇਹ ਮੰਦਿਰ ਦਾ ਸਿਸਟਮ ਵੇਖੋ ਕਿ ਆਮ ਬੰਦਾ ਕਿਸ ਤਰ੍ਹਾਂ ਘੰਟੇ ਲਾਈਨ 'ਚ ਲੱਗਿਆ ਹੁੰਦਾ। ਤੁਸੀਂ ਇੱਕ ਪੀਕੇ ਮੂਵੀ ਦੇਖੀ ਹੋਏਗੀ ਨਾ, ਪੀਕੇ ਮੂਵੀ 'ਚ ਵੀ ਇੱਕ ਮੰਦਿਰ ਦਾ ਸੀਨ ਸੀ ਜਿਹਦੇ ਕੋਲੇ ਪੈਸੇ ਉਹਦੇ ਦਰਸ਼ਨ ਜਲਦੀ ਹੁੰਦੇ ਪਏ ਆ। ਦੂਜੇ ਪਾਸੇ ਲੋਕੀ ਧੁੱਪ 'ਚ ਖੜੋਤੇ ਆ, ਬੱਚੇ ਰੋਂਦੇ ਪਏ ਆ, ਬੁੱਢੇ ਜਿਹੜੇ ਨੂੰ ਗਿਰਗਰਾਉਂਦੇ ਪਏ ਨੇ ਕਿ ਸਾਨੂੰ ਦਰਸ਼ਨ ਕਰ ਲੈਂਦੇ ਹੋ। ਪੁਲਿਸ ਵਾਲੇ ਧੱਕੇ ਦਿੰਦੇ ਆ ਔਰ ਫਿਰ ਆਖਰ ਇੱਕ ਬੰਦਾ ਆਂਦਾ ਹੈ ਏਸੀ ਵਾਲਾ ਪ੍ਰੋਟੋਕੋਲ ਲੈ ਕੇ ਤੇ ਪਿੱਛੇ ਕੋਈ ਬੰਦਾ ਸਾਫਾ ਵੀ ਮਾਰੀ ਜਾਂਦਾ ਉਹਦੇ ਤੇ ਉਹ ਸੈਕਿੰਡਾਂ ਦੇ ਵਿੱਚ ਆਪਣੇ ਦਰਸ਼ਨ ਵੀ ਕਰ ਲੈਂਦਾ। ਵਾਹ ਬਈ ਵਾਹ। ਇਹਨਾਂ VVIP ਵਾਸਤੇ ਗੇਟਸ ਵੀ ਅਲੱਗ ਹੁੰਦੇ ਆ, ਇਹਨਾਂ ਦੀ ਸਿਕਿਉਰਿਟੀ ਵੀ ਅਲੱਗ ਹੁੰਦੀ ਹੈ, ਇਹਨਾਂ ਦੀ ਸਪੈਸ਼ਲ ਐਂਟਰੀ ਹੁੰਦੀ ਹੈ, ਇਹਨਾਂ ਦੇ ਪ੍ਰੋਟੋਕੋਲਸ ਵੀ ਅਲੱਗ ਹੁੰਦੇ ਆ, ਇਹਨਾਂ ਨੂੰ ਡਾਇਰੈਕਟ ਐਕਸੈਸ ਹੁੰਦੀ ਹੈ। ਇਹ ਹੈ ਮਜ਼ਹਬ ਭਾਰਤ ਦਾ, ਜਿੱਥੇ ਮਜ਼ਹਬ ਦੇ ਵਿੱਚ ਵੀ ਜਿਹੜਾ ਹੈ ਨਾ ਕਿਹੜਾ ਤਗੜਾ ਹੈ ਔਰ ਕਿਹੜਾ ਨਹੀਂ ਇਹ ਦੇਖਿਆ ਜਾਂਦਾ ਹੈ। ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਸਾਡੇ ਮੁਸਲਮਾਨਾਂ ਦੇ ਵਿੱਚ ਕਲਚਰ ਇਹ ਹੈ ਕਿ ਜਦੋਂ ਇੱਕ ਮਸਜਿਦ 'ਚ ਵੜਦੇ ਆ ਨਾ ਤੇ ਸਾਰੇ ਬਰਾਬਰ ਹੋ ਜਾਂਦੇ ਆ, ਮੋਢੇ ਦੇ ਨਾਲ ਮੋਢਾ ਜੋੜ ਕੇ, ਖਾਓ ਬੰਦਾ ਕਿੰਨਾ ਉੱਚਾ ਕਿਉਂ ਨਾ ਹੋਵੇ, ਹਾਈ ਪ੍ਰੋਫਾਈਲ ਕਿਉਂ ਨਾ ਹੋਵੇ, ਮੋਢੇ ਨਾਲ ਮੋਢਾ ਜੋੜ ਕੇ ਨਮਾਜ਼ ਪੜ੍ਹਦੇ ਆ। ਔਰ ਦੂਸਰੇ ਪਾਸੇ ਇਹ ਇੰਡੀਆ ਦਾ ਮਜ਼ਹਬੀ ਕਲਚਰ ਤੁਸੀਂ ਦੇਖੋ ਕਿ ਇੱਕ ਬੰਦਾ ਲੈਣਾ ਚਲਾ ਕੇ ਧੱਕੇ ਖਾਂਦਾ ਹੈ ਔਰ ਦੂਜਾ ਨਾਲ ਏਸੀ ਲਈ ਫਿਰਦਾ ਹੈ। ਇੱਥੇ ਇਹ ਜਿਹੜੇ VIP ਬੰਦੇ ਨੇ, ਜਿਹੜੇ ਇਨਫਲੂਐਂਸਰਸ ਨੇ, ਜਿਹੜੇ ਮੀਡੀਆ ਤੋਂ ਤਾਲੁਕ ਰੱਖਦੇ ਨੇ, ਜਿਹੜੇ ਬਾਲੀਵੁੱਡ ਦੇ ਸਟਾਰ ਨੇ, ਸਾਰੇ ਇਸ ਤਰ੍ਹਾਂ ਕਰਦੇ ਨੇ
ਔਰ ਭਗਵਾਨ ਜਿਹਨੂੰ ਇਹ ਭਗਵਾਨ ਮੰਨਦੇ ਹੈ ਉਸ ਭਗਵਾਨ ਦੇ ਦਰਸ਼ਨ ਕਰਦੇ ਆ ਔਰ ਫਿਰ ਕਹਿੰਦੇ ਆ ਕਿ ਜੀ ਭਗਵਾਨ ਦੇ ਅੱਗੇ ਤਾਂ ਸਾਰੇ ਇੱਕੋ ਜਿਹੇ ਨੇ, ਭਗਵਾਨ ਦੇ ਅੱਗੇ ਤਾਂ ਸਾਰੇ ਬਰਾਬਰ ਨੇ। ਅਗਰ ਇੱਕ ਮੰਦਿਰ ਦੇ ਵਿੱਚ ਇਹ ਸੂਰਤ-ਹਾਲ ਹੈ ਤਾਂ ਇਮੇਜਿਨ ਕਰੋ ਕਿ ਭਾਰਤ ਦੇ ਵਿੱਚ ਕੀ ਸੂਰਤ-ਹਾਲ ਹੋਏਗੀ। ਜਿਹੜਾ ਮੁਲਕ ਦੁਨੀਆ ਨੂੰ ਇੱਕ ਸਪਿਰਿਚੁਅਲਿਟੀ ਸਿਖਾਉਂਦਾ ਹੈ, ਉੱਥੇ ਸਪਿਰਿਚੁਅਲਿਟੀ ਦਾ ਜਿਹੜਾ ਪ੍ਰੀਮੀਅਮ ਪੈਕੇਜ ਹੈ ਉਹ ਦੇਖ ਲਓ ਕੀ ਚੱਲਦਾ ਪਿਆ। ਉੱਥੇ ਪ੍ਰੀਮੀਅਮ ਪੈਕੇਜ ਕੀ ਹੈ? VIP ਦਰਸ਼ਨ, ਐਕਸਪ੍ਰੈਸ ਦਰਸ਼ਨ, ਸਪੈਸ਼ਲ ਐਂਟਰੀ, ਡੋਨੇਸ਼ਨ ਪਾਸ। ਨਹੀਂ ਮਤਲਬ ਹੈਰਤ ਵਾਲੀ ਗੱਲ ਹੈ, ਭਾਰਤ ਦੇ ਵਿੱਚ ਅਗਰ ਭਗਵਾਨ ਦੇ ਦਰਸ਼ਨ ਕਰਨੇ ਆ ਤਾਂ ਉਹਦੇ ਵਾਸਤੇ ਵੀ ਸਪੈਸ਼ਲ ਸਟੇਟਸ ਚਾਹੀਦਾ ਹੁੰਦਾ ਹੈ। ਉਹ ਫਿਰ ਉਹੀ ਆਵਾਮ ਜਿਹੜੀ ਘੰਟਾ ਲਾਈਨਾਂ 'ਚ ਖੜੀ ਰਹਿੰਦੀ ਹੈ, ਉਹ ਬਾਅਦ 'ਚ ਏਸੀ ਦਾ ਜਿਹੜਾ ਪਾਣੀ ਹੈ ਨਾ ਉਹਨੂੰ ਵੀ ਅਕੀਦਤ ਸਮਝ ਕੇ ਪੀ ਲੈਂਦੀ ਹੈ। ਜੀ ਹਾਂ, ਜਿਹੜਾ ਉਹ ਏਸੀ ਲੈ ਕੇ ਫਿਰਦੇ ਸੀ ਨਾ ਵਿੱਚ ਮੰਦਿਰ ਦੇ, ਉਹਦੇ ਪਾਣੀ ਨੂੰ ਅਕੀਦਤ ਨਾਲ ਪੀਤਾ ਵੀ ਗਿਆ। ਇਹ ਮੈਂਟੈਲਿਟੀ ਔਰ ਜ਼ਿਹਨ ਬਣਾ ਦਿੱਤਾ ਉੱਥੇ ਦੇ ਲੋਕਾਂ ਦਾ। ਇਹਨੂੰ ਕਹਿੰਦੇ ਤਾਲੀਮ ਦੀ ਕਮੀ, ਇਹਨੂੰ ਕਹਿੰਦੇ ਤਰਬੀਅਤ ਦੀ ਕਮੀ। ਇਹ ਜਿਹੜਾ ਮੀਡੀਆ ਹੈ ਇਹਦਾ ਤੁਸੀਂ ਹਾਲ ਵੇਖੋ ਕਿ ਅਗਰ ਇਹੀ ਸੀਨ ਕਿਸੇ ਹੋਰ ਮੁਲਕ ਦੇ ਵਿੱਚ ਹੁੰਦਾ ਤਾਂ ਭਾਰਤੀ ਐਂਕਰਸ ਨੇ ਨਾ ਚੀਕਾਂ ਮਾਰ ਦੇਣੀਆਂ ਸੀ। ठीक है कि देखें जी यहाँ पर अकीदत के नाम पे जहालत है, अकीदत के नाम ते जहालत भारत दे विच है। और ये जिहड़ी वीडियो है ये जहालत दी वाज़े मिसाल है। और मैनू बड़ी हैरत हुंदी है, भारत दे विच सिर्फ और सिर्फ हिंदू नहीं रहिंदे बल्कि बहुत सारे जिहड़े मज़ाहिब तो ताल्लुक रखने वाले लोग ने वो भी रहिंदे है। अगर एक हिंदू हिंदू दे नाल ये सलूक करदा है, अगर एक मंदिर दे विच हिंदुओं दे नाल ये सलूक हुंदा है, एक आम हिंदू दे नाल ये सलूक हुंदा है, ਤੁਸੀਂ ਇਮੇਜਿਨ ਕਰਕੇ ਦੇਖ ਲਓ ਕਿ ਫਿਰ ਬਾਕੀਆਂ ਦੇ ਨਾਲ ਕੀ ਸਲੂਕ ਹੁੰਦਾ ਹੋਏਗਾ। ਔਰ ਤੁਹਾਨੂੰ ਪਤਾ ਹੈ ਕਿ ਟੋਲਰੈਂਸ ਲੈਵਲ ਤਾਂ ਇੰਡੀਆ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ। ਔਰ ਤੁਸੀਂ ਇਹ ਦੇਖੋ ਕਿ ਟੋਲਰੈਂਸ ਲੈਵਲ ਤਾਂ ਇੰਡੀਆ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ। ਬਹਰਹਾਲ ਅੱਜ ਦਾ ਵਲੌਗ ਜਿਹੜਾ ਉੱਥੇ ਖਤਮ ਕਰਦੇ ਹਾਂ, ਅਗਲੇ ਵਲੌਗ ਵਿੱਚ ਮੁਲਾਕਾਤ ਹੋਏਗੀ, ਉਦੋਂ ਲਈ ਅੱਲਾ ਨਿਗਹਿਬਾਨ।